ਪਾਕਿਸਤਾਨ ਦੇ ਵਿੱਚ 2 ਕਰੋੜ ਤੋਂ ਜ਼ਾਇਦ ਲੋਕ ਜਿਹੜੇ ਨੇ ਉਹ ਗੁਰਦਿਆਂ ਦੀ ਬਿਮਾਰੀ ਦਾ ਸ਼ਿਕਾਰ ਨੇ। ਸਾਡੇ ਫੈਸਲਾਬਾਦ ਦੇ ਅਲਾਈਡ ਹਸਪਤਾਲ ਦੇ ਬੇੜੇ ਹੀ ਗਰਕ ਹੋਏ ਆ। ਕੋਈ ਪੁੱਛਣ ਵਾਲਾ ਨਹੀਂ, ਕੋਈ ਦੱਸਣ ਵਾਲਾ ਨਹੀਂ। ਇੱਥੇ ਗੁਰਦੇ ਜਿਹੜੇ ਆ ਉਹਨਾਂ ਦਾ ਟ੍ਰਾਂਸਪਲਾਂਟ ਹੋਣਾ ਚਾਹੀਦਾ। 6 ਮਹੀਨੇ ਤੋਂ ਬਾਅਦ ਵੀ ਇੱਕ ਗੁਰਦਾ ਵੀ ਤਬਦੀਲ ਨਹੀਂ ਹੋਇਆ। ਆ ਜਿਹੜੇ ਜੜਿਆਲੋਜੀ ਤੇ ਨਫਰਾਲੋਜੀ ਦੋ ਨਹੀਂ ਤੁਹਾਨੂੰ ਮਹਿਕਮੇ ਦੱਸੇ ਮੈਂ, ਇਹ 2 ਵਾਰਡਾਂ ਨੇ ਉਹਦੇ ਵਿੱਚ ਅਲਾਈਡ ਹਸਪਤਾਲ ਦੇ ਵਿੱਚ ਜਿਹੜੇ ਇਹਨਾਂ ਨੂੰ ਹੈੱਡ ਕਰਦੇ ਨੇ। ਉਹਨਾਂ ਦੋਨਾਂ ਦੀ ਆਪਸ 'ਚ ਬਣਦੀ ਨਹੀਂ, ਉਹ ਇੱਕ ਦੂਜੇ ਦੇ ਮੁਖਾਲਫ ਨੇ। ਉਹਨਾਂ ਨੇ ਫੈਸਲਾਬਾਦ ਦੇ ਅਲਾਈਡ ਹਸਪਤਾਲ ਦੇ ਜੜਿਆਲੋਜੀ ਵਾਰਡ ਤੇ ਨਫਰਾਲੋਜੀ ਵਾਰਡ ਇਹਨਾਂ ਦੋਨਾਂ ਔਖਿਆਂ ਨਾਮਾਂ ਦਾ ਵੀ ਬੇੜਾ ਗਰਕ ਕਰ ਦਿੱਤਾ। ਗੁਰਦਿਆਂ ਦੇ ਮਰੀਜ਼ ਜਾਣ ਤੋਂ ਜਾਣ ਲੱਗ ਗਏ। ਮਰੀਜ਼ ਕਦੀ ਰਾਵਲਪਿੰਡੀ ਚਲੇ ਗਏ, ਕੋਈ ਇਸਲਾਮਾਬਾਦ ਚਲਾ ਗਿਆ, ਕੋਈ ਲਾਹੌਰ ਚਲਾ ਗਿਆ। ਭਰਾ ਨੂੰ ਗੁਰਦਾ ਦੇਣ ਵਾਸਤੇ ਤਿਆਰ ਆ, ਭੈਣ ਨੂੰ ਗੁਰਦਾ ਦੇਣ ਵਾਸਤੇ ਤਿਆਰ ਆ, ਪਿਓ ਪੁੱਤਰ ਨੂੰ ਗੁਰਦਾ ਦੇਣ ਵਾਸਤੇ ਤਿਆਰ ਆ, ਮਾਂ ਪੁੱਤਰ ਨੂੰ ਗੁਰਦਾ ਦੇਣ ਵਾਸਤੇ ਤਿਆਰ ਆ। ਲੇਕਿਨ ਅਫਸੋਸ ਕਿ ਸਾਡੇ 2 HOD ਜਿਹੜੇ ਨੇ ਉਹ ਕਿਸੇ ਦਾ ਗੁਰਦਾ ਲੈਣ ਵਾਸਤੇ ਤਿਆਰ ਹੀ ਨਹੀਂ। ਤੁਸੀਂ ਆਪਣੀ ਟਸਲ ਦੇ ਵਿੱਚ, ਆਪਣੀ ਲੜਾਈ ਦੇ ਵਿੱਚ ਗਰੀਬ ਆਵਾਮ ਦਾ ਨੁਕਸਾਨ ਕਰਨ ਦੇ ਹੋ। 6 ਮਹੀਨਿਆਂ ਦੇ ਵਿੱਚ ਨਾ ਵਜ਼ੀਰ ਸਿਹਤ ਨੂੰ ਪਤਾ ਲੱਗਾ। ਇੱਥੇ ਸਾਡਾ ਸੈਕਟਰੀ ਅਲੀ ਜਾਨ ਰੋਜ਼ ਆਂਦਾ ਵਾ ਹੂਟਰ ਵਾਲੀ ਗੱਡੀ ਤੇ ਆ ਕੇ ਤੇ ਫਿਰ ਕੇ ਚਲਾ ਜਾਂਦਾ। ਕਿਸੇ ਨੂੰ ਪਤਾ ਨਹੀਂ ਲੱਗਣ ਡਿਆ। ਨਾ ਪ੍ਰਿੰਸੀਪਲ ਸਾਹਿਬ ਕੋਈ ਸਟੈਂਡ ਲੈਣ ਡੇ ਆ। ਅਗਰ ਜਨਾਬ ਗਵਰਨਮੈਂਟ ਵਾਲਿਆਂ ਨੇ ਕੁਝ ਨਹੀਂ ਕਰਨਾ ਤੇ ਪ੍ਰਾਈਵੇਟ ਵਾਲਿਆਂ ਨੂੰ ਦਿਓ। ਲੋਕਾਂ ਦੀਆਂ ਧੌਣਾਂ ਵੀ ਲੱਤਣ, ਲੋਕਾਂ ਦੀਆਂ ਲੱਤਾਂ ਵੀ ਲੱਤਣ, ਲੋਕਾਂ ਦੇ ਗੁਰਦੇ ਵੀ ਨਿਕਲਣ। ਵਿਜੀਲੈਂਸ ਟੀਮਾਂ, ਲੀਗਲ ਟੀਮਾਂ, ਟੈਕਨੀਕਲ ਟੀਮਾਂ ਉਹਨਾਂ ਦੀਆਂ ਕੰਮ ਕਰਦੀਆਂ ਪਈਆਂ ਵਾ। ਤੇ ਖੁਦਾ ਦਾ ਨਾਮ ਆ ਸਾਡੇ ਬੱਝੇ ਹੱਥ ਵੇਖੋ ਡਾਕਟਰੋ, ਤੁਸੀਂ ਵੀ ਕੁਝ ਕਰ ਲਓ। अस्सलाम वालेकुम नाज़रीन। अच्छा, मैं 2 लफज ਤੁਹਾਨੂੰ ਦੱਸਣ ਲੱਗਾ ਵਾਂ। ਇਹਨਾਂ ਦਾ ਮਤਲਬ ਮੈਂ ਵੀ ਖੈਰ ਬੜਾ ਔਖਾ ਲੱਭਿਆ ਵਾ, ਲੇਕਿਨ ਇਹ 2 ਲਫ਼ਜ਼ ਉਹ ਨੇ ਜਿਹੜੇ ਤੁਹਾਡੇ ਜ਼ਿੰਦਗੀ ਬਚਾਉਣ ਵਾਸਤੇ ਇੰਤਹਾਈ ਅਹਿਮ ਨੇ। ਕਿਉਂਕਿ ਪਾਕਿਸਤਾਨ ਦੇ ਵਿੱਚ 2 ਕਰੋੜ ਤੋਂ ਜ਼ਾਇਦ ਲੋਕ ਜਿਹੜੇ ਨੇ ਉਹ ਗੁਰਦਿਆਂ ਦੀ ਬਿਮਾਰੀ ਦਾ ਸ਼ਿਕਾਰ ਨੇ ਤੇ ਪਾਕਿਸਤਾਨ ਦੁਨੀਆ ਭਰ ਦੇ ਵਿੱਚ 8ਵੇਂ ਨੰਬਰ ਤੇ ਆ ਚੁੱਕਿਆ। ਇੱਕ ਲਫ਼ਜ਼ ਹੈਗਾ ਜੀ ਯੂਰਾਲੋਜੀ ਤੇ ਦੂਸਰਾ ਹੈਗਾ ਜੀ ਨਫਰਾਲੋਜੀ। ਇਹ ਦੋਨੇ ਮਹਿਕਮੇ ਉਹ ਨੇ ਜਿਹੜੇ ਗੁਰਦਿਆਂ ਦੇ ਉੱਤੇ ਕੰਮ ਕਰਦੇ ਨੇ। ਲੇਕਿਨ ਅੱਲਾ ਦੀ ਮਿਹਰਬਾਨੀ ਦੇ ਨਾਲ ਸਾਡੇ ਫੈਸਲਾਬਾਦ ਦੇ ਅਲਾਈਡ ਹਸਪਤਾਲ ਦੇ, ਮੈਂ ਪਹਿਲੇ ਵੀ ਕਿਹਾ ਆ ਕਿ ਸਿਹਤ ਦੇ ਬੇੜੇ ਹੀ ਗਰਕ ਹੋਏ ਆ। ਕੋਈ ਪੁੱਛਣ ਵਾਲਾ ਨਹੀਂ, ਕੋਈ ਦੱਸਣ ਵਾਲਾ ਨਹੀਂ। ਇੱਥੇ ਜਨਾਬ ਇੱਕ ਅਰਸ਼ਦ ਚੀਮਾ ਸਾਹਿਬ ਸ਼ਰੀਫ ਆਦਮੀ ਸੀਗੇ, ਉਹ ਆਏ, ਉਹਨਾਂ ਨੇ ਆ ਕੇ ਇੱਕ ਲੈਟਰ ਲਿਖਿਆ ਗੌਰਮੈਂਟ ਦੇ ਸੂਬਾਈ ਅਦਾਰੇ ਨੂੰ ਕਿ ਸਾਡੇ ਅਲਾਈਡ ਹਸਪਤਾਲ ਦੇ ਵਿੱਚ ਸਮਾਨ ਸਾਰਾ ਪੂਰਾ ਵਾ, ਲਿਹਾਜ਼ਾ ਪਾਕਿਸਤਾਨ ਦਾ ਤੀਸਰਾ ਵੱਡਾ ਸ਼ਹਿਰ ਆ, ਗੁਰਦਿਆਂ ਦੀ ਬਿਮਾਰੀ ਜਿਹੜੀ ਆ ਉਹ ਇੰਤਹਾਈ ਜ਼ਿਆਦਾ ਵਾ। ਇੱਥੇ ਗੁਰਦੇ ਜਿਹੜੇ ਆ ਉਹਨਾਂ ਦਾ ਟ੍ਰਾਂਸਪਲਾਂਟ ਹੋਣਾ ਚਾਹੀਦਾ। ਟ੍ਰਾਂਸਪਲਾਂਟ ਦਾ ਮਤਲਬ ਹੁੰਦਾ ਵਾ ਕਿ ਕਿਸੇ ਦਾ ਗੁਰਦਾ ਕੱਢ ਕੇ ਕਿਸੇ ਨੂੰ ਪਾਣਾ। ਲੇਕਿਨ ਰਿਸ਼ਤੇਦਾਰਾਂ ਦੇ ਵਿੱਚ ਇਹ ਨਹੀਂ ਹੈਗਾ ਕਿ ਸਾਜੇ ਦਾ ਕੱਢ ਕੇ ਮਾਝੇ ਨੂੰ ਪਾ ਦਿਓ ਤੇ ਮਾਝੇ ਦਾ ਕੱਢ ਕੇ ਦਾਦੀ ਨੂੰ ਕਿਸੇ ਨੂੰ ਪਾ ਦਿਓ। ਨਹੀਂ, ਆਪਣੇ ਰਿਸ਼ਤੇਦਾਰਾਂ ਦਾ ਗੁਰਦਾ ਜਿਹੜਾ ਚੇਂਜ ਕਰਨਾ। ਅਰਸ਼ਦ ਚੀਮੇ ਨੇ ਜਨਾਬ ਸੂਬਾਈ ਮਹਿਕਮਿਆਂ ਕੋਲੋਂ ਤੇ ਜਿਹੜੇ ਨੈਸ਼ਨਲ ਲੈਵਲ ਦੇ ਮਹਿਕਮੇ ਸੀ ਹੱਥ ਪੱਲਾ ਮਾਰ ਕੇ, ਆਪਣੀਆਂ ਮਸ਼ੀਨਾਂ ਵਿਖਾ ਕੇ, ਆਪਣੇ 2 HOD ਦਿਖਾ ਕੇ ਨਾ ਇਜਾਜ਼ਤ ਲੈ ਲਈ ਕਿ ਇੱਥੇ ਗੁਰਦੇ ਤਬਦੀਲ ਹੋਇਆ ਕਰਨਗੇ। ਲੇਕਿਨ ਅਫਸੋਸ ਹੋਇਆ ਉਸ ਟਾਈਮ ਕਿ 6 ਮਹੀਨੇ ਤੋਂ ਬਾਅਦ ਵੀ ਜਿਹੜਾ ਅਰਸ਼ਦ ਚੀਮਾ ਨਾ ਉਹਨੂੰ ਹਸਪਤਾਲ ਤੋਂ ਹਟਾਏ ਨੂੰ ਤਕਰੀਬਨ 6-7 ਮਹੀਨੇ ਹੋ ਗਏ ਆ। ਉਹ ਭਾਈ ਇਜਾਜ਼ਤ ਲੈ ਕੇ ਦੇ ਕੇ ਗਿਆ ਸੀਗਾ ਕਿ ਇੱਥੇ ਗੁਰਦੇ ਚੇਂਜ ਹੋਣਗੇ। ਲੇਕਿਨ ਉਸ ਟਾਈਮ ਜ਼ਿਆਦਾ ਅਫਸੋਸ ਹੋਇਆ ਕਿ ਇੱਕ ਗੁਰਦਾ ਵੀ ਤਬਦੀਲ ਨਹੀਂ ਹੋਇਆ। ਤੇ ਜਦੋਂ ਅਸੀਂ ਫਿਰ ਸਿਰ ਫੜ ਕੇ ਬਹਿ ਗਏ ਕਿ ਅਗਰ 6 ਮਹੀਨਿਆਂ ਦੇ ਵਿੱਚ ਇੱਕ ਗੁਰਦਾ ਤਬਦੀਲ ਨਹੀਂ ਹੋਇਆ ਤੇ ਲੋਕ ਜਾ ਕਿੱਥੇ ਰਹੇ ਨੇ ਤੇ ਇਹਦੀ ਵਜ੍ਹਾ ਕੀ ਆ। ਤੇ ਜਦੋਂ ਵਜ੍ਹਾ ਦੇਖੀ ਤੇ ਵਜ੍ਹਾ ਦੇਖ ਕੇ ਅਸੀਂ ਤਾਂ ਸਿਰ ਫੜਿਆ, ਤੁਸੀਂ ਵੀ ਸਾਰੇ ਸਿਰ ਫੜ ਕੇ ਬਹਿ ਜਾਓਗੇ। ਆ ਜਿਹੜੇ ਜੜਿਆਲੋਜੀ ਤੇ ਨਫਰਾਲੋਜੀ ਦੋ ਨਹੀਂ ਤੁਹਾਨੂੰ ਮਹਿਕਮੇ ਦੱਸੇ ਮੈਂ, ਇਹ 2 ਵਾਰਡਾਂ ਨੇ ਉਹਦੇ ਵਿੱਚ ਅਲਾਈਡ ਹਸਪਤਾਲ ਦੇ ਵਿੱਚ। ਇਹਦੇ ਜਿਹੜੇ ਦੋਨੇ ਉੱਪਰ ਵਾਲੇ ਵੱਡੇ ਪ੍ਰੋਫੈਸਰ ਨੇ ਨਾ, HOD ਨੇ ਜਿਹੜੇ ਇਹਨਾਂ ਨੂੰ ਹੈੱਡ ਕਰਦੇ ਨੇ, ਉਹਨਾਂ ਦੋਨਾਂ ਦੀ ਆਪਸ 'ਚ ਬਣਦੀ ਨਹੀਂ। ਉਹ ਇੱਕ ਦੂਜੇ ਦੇ ਮੁਖਾਲਫ ਨੇ। ਉਹ ਇੱਕ ਦੂਜੇ ਦੀ ਮੁਖਾਲਫਤ ਦੀ ਵਜ੍ਹਾ ਕੀ ਹੋ ਰਹੀ ਆ? ਮਰੀਜ਼ਾਂ ਦੇ ਬੇੜੇ ਗਰਕ ਹੋ ਰਹੇ ਆ। ਮਰੀਜ਼ਾਂ ਦਾ ਜਿੱਥੇ 1 ਲੱਖ ਰੁਪਏ ਦੇ ਵਿੱਚ ਕੰਮ ਹੋਣਾ ਵਾ ਉੱਥੇ 7 ਲੱਖ ਦੇ ਵਿੱਚ ਕੰਮ ਹੋ ਰਿਹਾ। ਮਰੀਜ਼ ਕੀ ਕਰਦੇ ਆ? ਮਰੀਜ਼ ਕਦੀ ਰਾਵਲਪਿੰਡੀ ਚਲੇ ਗਏ, ਕੋਈ ਇਸਲਾਮਾਬਾਦ ਚਲਾ ਗਿਆ, ਕੋਈ ਲਾਹੌਰ ਚਲਾ ਗਿਆ। ਫਿਰ ਉੱਥੋਂ ਕੀ ਹੁੰਦਾ ਵਾ, ਉੱਥੇ ਜਾ ਕੇ ਮਸਲਾ ਇਹ ਬਣਦਾ ਵਾ ਕਿ ਜਿਹੜੇ ਗੁਰਦੇ ਆ ਉਹਨਾਂ ਦੀ ਸਮਗਲਿੰਗ ਸ਼ੁਰੂ ਹੋ ਜਾਂਦੀ ਆ। ਮੇਰਾ ਗੁਰਦਾ ਕੱਢ ਕੇ ਕਿਸੇ ਰਿਸ਼ਤੇਦਾਰ ਨੂੰ ਪਾਣਾ ਸੀਗਾ, ਕਿਸੇ ਰਿਸ਼ਤੇਦਾਰ ਦਾ ਗੁਰਦਾ ਕੱਢ ਕੇ ਕਿਸੇ ਨੂੰ ਪਾਣਾ ਸੀਗਾ, ਕਿਸੇ ਦਾ ਕਿਸੇ ਨੂੰ ਪਾਤਾ, ਕਿਸੇ ਦਾ ਕੱਢ ਲਿਆ, ਉਹਨੂੰ ਪਤਾ ਹੀ ਨਹੀਂ ਲੱਗਾ। ਮਤਲਬ ਫਿਰ ਸਮਗਲਿੰਗ ਸ਼ੁਰੂ ਹੋ ਗਈ। ਫਿਰ ਨੁਕਸਾਨ ਜ਼ਿਆਦਾ ਹੋਣ ਲੱਗ ਗਿਆ। ਗੁਰਦਿਆਂ ਦੇ ਮਰੀਜ਼ ਜਾਣ ਤੋਂ ਜਾਣ ਲੱਗ ਗਏ। ਇਹ 2 ਮਹਿਕਮਿਆਂ ਦੇ ਜਿਹੜੇ ਹੈੱਡ ਸੀਗੇ ਉਹਨਾਂ ਨੇ ਫੈਸਲਾਬਾਦ ਦੇ ਅਲਾਈਡ ਹਸਪਤਾਲ ਦੇ ਜੜਿਆਲੋਜੀ ਵਾਰਡ ਤੇ ਨਫਰਾਲੋਜੀ ਵਾਰਡ, ਇਹ ਨਾ ਹੀ ਔਖੇ ਆ, ਇਹਨਾਂ ਦੋਨਾਂ ਔਖਿਆਂ ਨਾਮਾਂ ਦਾ ਵੀ ਬੇੜਾ ਗਰਕ ਕਰ ਦਿੱਤਾ ਕਿ ਇੱਥੇ ਜਦੋਂ ਟ੍ਰਾਂਸਪਲਾਂਟ ਹੁੰਦਾ ਮਰੀਜ਼ਾਂ ਦੀਆਂ ਜਾਨਾਂ ਬਚਦੀਆਂ, ਇਹਨਾਂ ਨੂੰ ਫਾਇਦਾ ਹੁੰਦਾ। ਜਿਹੜਾ ਅਰਸ਼ਦ ਚੀਮਾ ਫਾਇਦਾ ਦੇ ਕੇ ਗਿਆ ਸੀਗਾ ਉਹਦਾ ਫਾਇਦਾ ਅਸੀਂ ਲੈ ਲੈਂਦੇ, ਲੇਕਿਨ ਅਫਸੋਸ ਕਿ ਅਸੀਂ ਉਹਦਾ ਫਾਇਦਾ ਨਾ ਲੈ ਸਕੇ। ਅੱਛਾ, ਹੁਣ ਜਿਹੜੇ ਗੁਰਦਿਆਂ ਦੇ ਮਰੀਜ਼ ਨੇ ਉਹ ਕਿਹੜੀ ਤਕਲੀਫ, ਕਿਹੜੇ ਕਰਬ ਦੇ ਵਿੱਚੋਂ ਗੁਜ਼ਰੇ ਹੁੰਦੇ ਆ। ਅੱਲਾ ਨਾ ਕਰੇ ਕਿ ਕੋਈ ਵੀ ਗੁਰਦਿਆਂ ਦਾ ਮਰੀਜ਼ ਬਣੇ, ਇਹ ਉਹਨਾਂ ਮਰੀਜ਼ਾਂ ਨੂੰ ਹੀ ਪਤਾ ਹੁੰਦਾ ਵਾ।
ਕੁਝ ਮਰੀਜ਼ ਇਸ ਤਰ੍ਹਾਂ ਦੇ ਆ ਕਿ ਉਹਨਾਂ ਨੇ 20-20 ਸਾਲ ਤੋਂ ਡਾਇਲਸਿਸ ਕਰਾ ਕੇ ਹੁਣ ਉਹਨਾਂ ਦੇ ਗੁਰਦੇ ਇਸ ਕਾਬਿਲ ਵੀ ਨਹੀਂ ਹੈਗੇ ਕਿ ਉਹ ਡਾਇਲਸਿਸ ਕਰਵਾ ਲੈਣ, ਉਹ ਗੁਰਦਿਆਂ ਦੇ ਵਿੱਚੋਂ ਜਿਹੜਾ ਖੂਨ ਹੁੰਦਾ ਉਹਨੂੰ ਸਾਫ਼ ਕਰਵਾ ਕੇ ਦੁਬਾਰਾ ਭਰਵਾ ਲੈਣ। ਲੇਕਿਨ ਹੁਣ ਲੋਕ ਆਪਣੇ ਡੋਨਰ ਲੱਭੀ ਫਿਰਦੇ ਆ, ਭਰਾ ਨੂੰ ਗੁਰਦਾ ਦੇਣ ਵਾਸਤੇ ਤਿਆਰ ਆ, ਭੈਣ ਨੂੰ ਗੁਰਦਾ ਦੇਣ ਵਾਸਤੇ ਤਿਆਰ ਆ, ਪਿਓ ਪੁੱਤਰ ਨੂੰ ਗੁਰਦਾ ਦੇਣ ਵਾਸਤੇ ਤਿਆਰ ਆ, ਮਾਂ ਪੁੱਤਰ ਨੂੰ ਗੁਰਦਾ ਦੇਣ ਵਾਸਤੇ ਤਿਆਰ ਆ। ਲੇਕਿਨ ਅਫਸੋਸ ਕਿ ਸਾਡੇ 2 HOD ਜਿਹੜੇ ਨੇ ਉਹ ਕਿਸੇ ਦਾ ਗੁਰਦਾ ਲੈਣ ਵਾਸਤੇ ਤਿਆਰ ਹੀ ਨਹੀਂ। ਮੇਰਾ ਤਾਂ ਖਿਆਲ ਆ ਕਿ ਹੋਣਾ ਤੇ ਇਹ ਚਾਹੀਦਾ ਵਾ ਕਿ ਇਹਨਾਂ ਡਾਕਟਰਾਂ ਦੇ ਗੁਰਦੇ ਕੱਢ ਲਓ, ਫਿਰ ਇਹ ਕਿਸੇ ਨੂੰ ਪਾ ਦਿਓ ਤਾਂ ਕਿ ਇਹਦਾ ਹੀ ਸਿਲਾ ਮਿਲ ਜਾਵੇ ਕਿਸੇ ਨੂੰ। ਤੁਸੀਂ ਦੇਖੋ ਕਿ ਸਾਰਾ ਕੁਝ ਬਣਿਆ ਪਿਆ ਵਾ, ਬੱਤੀਆਂ ਲੱਗ ਗਈਆਂ, ਆਪਰੇਸ਼ਨ ਥੀਏਟਰ ਬਣ ਗਿਆ, ਸਾਰਾ ਕੁਝ ਬਣਿਆ ਪਿਆ, ਪਰਮਿਸ਼ਨਾਂ ਆ ਗਈਆਂ, ਸਾਰਾ ਕੁਝ ਹੋ ਗਿਆ। ਉਹਦੇ ਬਾਵਜੂਦ ਹੀ ਤੁਸੀਂ ਆਪਣੀ ਟਸਲ ਦੇ ਵਿੱਚ, ਆਪਣੀ ਲੜਾਈ ਦੇ ਵਿੱਚ ਗਰੀਬ ਆਵਾਮ ਦਾ ਨੁਕਸਾਨ ਕਰਨ ਦੇ ਹੋ। ਆ ਜਿਹੜਾ ਗੁਰਦਿਆਂ ਵਾਲਾ ਜਿਹੜਾ ਸੈਂਟਰ ਬਣਿਆ ਨਾ, ਮੈਂ ਤੁਹਾਨੂੰ ਇਹਦਾ ਨਾਮ ਵੀ ਦੱਸਦਾ ਵਾਂ, ਨਾ ਥੋੜਾ ਜਿਹਾ ਔਖਾ ਵਾ, ਪੰਜਾਬ ਹਿਊਮਨ ਆਰਗਨ ਟ੍ਰਾਂਸਪਲਾਂਟ ਅਥਾਰਟੀ। ਇਹ ਨਾ ਥੋੜਾ ਜਿਹਾ ਔਖਾ ਵਾ, ਸਿੱਧਾ ਪੱਧਰਾ ਤੁਸੀਂ ਆਪ ਹੀ ਕਰ ਲੈਣਾ। ਇਹ ਬਾਰ-ਬਾਰ ਲੈਟਰ ਲਿਖਣ ਦੇ ਤੁਹਾਨੂੰ, ਅਲਾਈਡ ਹਸਪਤਾਲਾਂ ਨੂੰ ਲੈਟਰ ਲਿਖਣ ਦੇ ਆ, ਆਪਣੇ ਜਿਹੜੇ ਉੱਥੇ ਡਾਇਰੈਕਟਰ ਜਨਰਲ ਸਾਹਿਬ ਨੇ ਉਹਨਾਂ ਨੂੰ ਲੈਟਰ ਲਿਖਣ ਦੇ ਆ ਕਿ ਭਾਈ ਫੈਸਲਾਬਾਦ ਦੇ ਵਿੱਚ, ਤੀਸਰੇ ਵੱਡੇ ਸ਼ਹਿਰ ਦੇ ਵਿੱਚ ਮਰੀਜ਼ਾਂ ਦੀ ਤਾਦਾਦ ਵੱਧ ਰਹੀ ਆ, ਇਹਨਾਂ ਨੂੰ ਇਜਾਜ਼ਤ ਵੀ ਲੈ ਕੇ ਦੇ ਦਿੱਤੀ ਆ, ਇਹਨਾਂ ਕੋਲ ਸਾਰੀਆਂ ਸਹੂਲਤਾਂ ਵੀ ਮੌਜੂਦ ਆ। ਲੇਕਿਨ ਉਹਦੇ ਬਾਵਜੂਦ ਡਾਕਟਰ ਸਾਹਿਬ ਆਪਰੇਸ਼ਨ ਕਰਨ ਵਾਸਤੇ ਤਿਆਰ ਨਹੀਂ, ਡਾਕਟਰ ਸਾਹਿਬ ਗੁਰਦਾ ਬਦਲਣ ਵਾਸਤੇ ਤਿਆਰ ਨਹੀਂ ਹੋ ਰਹੇ। ਲਿਹਾਜ਼ਾ ਇਹਨਾਂ ਦਾ ਇਲਾਜ ਕੀਤਾ ਜਾਵੇ, ਇਹਨਾਂ ਡਾਕਟਰਾਂ ਦਾ ਇਲਾਜ ਕੀਤਾ ਜਾਵੇ। ਲੇਕਿਨ ਉਹ ਵੀ ਆਪਣੇ ਲੈਟਰ ਲਿਖੀ ਜਾ ਰਹੇ ਆ, ਇਹ ਜਵਾਬੀ ਲੈਟਰ ਲਿਖੀ ਜਾ ਰਹੇ ਆ। ਇਹਦਾ ਮਤਲਬ ਆ ਕਿ ਕੰਮ ਕਰਨਾ ਨਹੀਂ ਚਾਹ ਰਹੇ, ਆਪਸ ਦੇ ਇਖਤਲਾਫ ਆ। ਮੈਂ ਜਨਾਬ ਵਜ਼ੀਰ ਆਲਾ ਪੰਜਾਬ ਸਾਹਿਬਾਂ ਨੂੰ ਤੇ ਜਨਾਬ ਵਜ਼ੀਰ ਸਿਹਤ ਸਾਹਿਬ ਨੂੰ ਇੱਕ ਰਿਕੁਐਸਟ ਕਰਾਂਗਾ ਕਿ ਇਹਨਾਂ ਦੋਨਾਂ 'ਚੋਂ ਇੱਕ ਬਦਲ ਦਿਓ। ਚਲੋ ਹੋ ਸਕਦਾ ਸਾਡੇ ਸ਼ਹਿਰ ਦੇ ਕਿਸੇ ਮਰੀਜ਼ ਦਾ ਫਾਇਦਾ ਹੋ ਜਾਵੇ, ਕਿਸੇ ਦਾ ਗੁਰਦਾ ਚੇਂਜ ਹੋ ਜਾਵੇ, ਇਹਨਾਂ 'ਚੋਂ ਇੱਕ ਅੱਧਾ ਬਦਲ ਕੇ ਵੇਖ ਲਓ, ਤੁਸੀਂ ਹੋਰ ਕੁਝ ਨਹੀਂ ਕਰ ਸਕਦੇ। ਤਾਂ ਦੇਖੋ 6 ਮਹੀਨਿਆਂ ਦੇ ਵਿੱਚ ਨਾ ਵਜ਼ੀਰ ਸਿਹਤ ਨੂੰ ਪਤਾ ਲੱਗਾ, ਇੱਥੇ ਸਾਡਾ ਸੈਕਟਰੀ ਅਲੀ ਜਾਨ ਰੋਜ਼ ਆਂਦਾ ਵਾ ਹੂਟਰ ਵਾਲੀ ਗੱਡੀ ਤੇ ਆ ਕੇ ਤੇ ਫਿਰ ਕੇ ਚਲਾ ਜਾਂਦਾ, ਕਿਸੇ ਨੂੰ ਪਤਾ ਨਹੀਂ ਲੱਗਣ ਡਿਆ ਕਿ ਅਲਾਈਡ ਹਸਪਤਾਲ ਦੇ ਵਿੱਚ ਹੋਣ ਕੀ ਡਿਆ ਵਾ। ਇਹਨਾਂ ਦੀ ਆਪਸ ਦੀ ਲੜਾਈ ਜਿਹੜੀ ਹੈ ਮਰੀਜ਼ਾਂ ਦੇ ਬੇੜੇਗਰ ਕਰੀ ਜਾਣ ਡਈ ਹੈ। ਅੱਛਾ ਜੀ, ਇੱਥੇ ਨਾ ਇਹਨਾਂ ਸਾਰੇ ਜਿੰਨੇ ਵੀ ਵੱਡੇ ਵੱਡੇ ਸਾਡੇ ਹਸਪਤਾਲ ਇਹਨਾਂ ਦੀ ਲੁੱਕ ਆਫਟਰ ਕਰਨ ਵਾਸਤੇ ਵਾਈਸ ਚਾਂਸਲਰ ਸਾਹਿਬ ਬੈਠੇ ਹੋਏ ਨੇ, ਉਹ ਵੀ ਅਰਸਾ ਦਰਾਜ਼ ਤੋਂ ਬੈਠੇ ਹੋਏ ਨੇ। ਮੈਨੂੰ ਇਹ ਨਹੀਂ ਸਮਝ ਲੱਗਦੀ ਪਈ, ਵਾਈਸ ਚਾਂਸਲਰ ਸਾਹਿਬ ਨੂੰ ਲੈਟਰ ਵੀ ਲੋਕਾਂ ਨੇ ਲਿਖੇ ਆ, ਉਹ ਅਦਾਰੇ ਵੀ ਲੈਟਰ ਲਿਖ ਰਹੇ ਆ ਕਿ ਸਰ ਇਹ ਇੱਥੇ ਹੋ ਰਿਹਾ ਵਾ। ਉੱਥੇ ਵਾਰਡ ਬੁਆਏ ਤੋਂ ਲੈ ਕੇ ਨਰਸਾਂ ਤੋਂ ਲੈ ਕੇ ਜੂਨੀਅਰ ਡਾਕਟਰਾਂ ਤੋਂ ਲੈ ਕੇ ਸੀਨੀਅਰ ਡਾਕਟਰ ਤੱਕ ਸਾਰਿਆਂ ਨੂੰ ਪਤਾ ਵਾ ਕਿ ਇਹਨਾਂ ਦੋਨਾਂ ਜਿਹੜੇ ਵਾਰਡ ਨੇ ਇਹਨਾਂ ਦੇ HOD ਦੀ ਲੜਾਈ ਦੀ ਵਜ੍ਹਾ ਤੋਂ ਇੱਥੇ ਇਹ ਮੈਟਰ ਹੱਲ ਨਹੀਂ ਹੋ ਰਹੇ। ਇਹਦੇ ਬਾਵਜੂਦ ਨਾ ਪ੍ਰਿੰਸੀਪਲ ਸਾਹਿਬ ਕੋਈ ਸਟੈਂਡ ਲੈਣ ਦੇ ਆ, ਨਾ ਇਹਨਾਂ ਦਾ ਉੱਪਰ ਵਾਲੇ ਕੋਈ ਅਫਸਰ ਇਸ ਗੱਲ ਤੇ ਸਟੈਂਡ ਲੈਣ ਦੇ। ਜਾਂ ਤਾਂ ਉਹ ਜਿਹੜੇ ਆ ਸਾਰੇ ਆਪਸ 'ਚ ਰਲ ਕੇ ਚਾਹ ਹੀ ਇਹ ਰਹੇ ਆ ਕਿ ਫੈਸਲਾਬਾਦ ਦੇ ਵਿੱਚ ਇਹ ਜਿਹੜਾ ਅੱਛਾ ਇਕਦਾਮ ਆ ਉਹ ਹੋ ਗਿਆ ਵਾ, ਇਹਨੂੰ ਫੇਲ ਕਰ ਦਿੱਤਾ ਜਾਵੇ, ਇਹਨੂੰ ਤੋਂ ਖਤਮ ਕਰ ਦਿੱਤਾ ਜਾਵੇ। ਇਹੀ ਗੱਲ ਹੈ ਨਾ, ਅਗਰ 6 ਮਹੀਨੇ ਲੰਘ ਗਏ, 6 ਮਹੀਨੇ ਹੋਰ ਲੰਘੇ ਤੇ ਉਹਨਾਂ ਨੇ ਜਨਾਬ ਇਹਨੂੰ ਕੈਂਸਲ ਕਰਕੇ ਪਰਾਂ ਮਾਰਨਾ, ਉਹਨਾਂ ਨੇ ਕਹਿਣਾ ਜਾਓ ਅਸੀਂ ਤਾਂ ਇੱਥੇ ਇਲਾਜ ਨਹੀਂ ਕਰ ਸਕਦੇ। ਦੂਸਰੀ ਗੱਲ ਹੈ ਕਿ ਪ੍ਰਾਈਵੇਟ ਹਸਪਤਾਲ ਮਿੰਨਤਾਂ ਕਰਦੇ ਫਿਰਦੇ ਆ ਕਿ ਸਾਨੂੰ ਜਨਾਬ ਤੁਸੀਂ ਇਜਾਜ਼ਤ ਦੇ ਦਿਓ। ਖੂੜਿਆਣੇ ਦੇ ਵਿੱਚ ਇੱਕ ਹਸਪਤਾਲ ਆ, ਉਹਨੇ ਜਨਾਬ ਐਪਲੀਕੇਸ਼ਨ ਦਿੱਤੀ ਹੋਈ ਹੈ ਕਿ ਸਾਨੂੰ ਤੁਸੀਂ ਇਹ ਦੇ ਦਿਓ, ਉਹਨਾਂ ਨੂੰ ਤਾਂ ਇਹਨਾਂ ਨੇ ਭੱਜ ਕੇ ਦੇ ਦੇਣਾ ਵਾ, ਲੇਕਿਨ ਹਾਲੇ ਤੱਕ ਮਿਲਿਆ ਨਹੀਂ ਉਹਨਾਂ ਨੂੰ। ਲੇਕਿਨ ਪ੍ਰਾਈਵੇਟ ਹਸਪਤਾਲਾਂ ਨੂੰ ਭਾਈ ਫਿਰ ਤੁਸੀਂ ਦੇ ਦਿਓ। ਅਗਰ ਜਨਾਬ ਗੌਰਮੈਂਟ ਵਾਲਿਆਂ ਨੇ ਕੁਝ ਨਹੀਂ ਕਰਨਾ ਤੇ ਪ੍ਰਾਈਵੇਟ ਵਾਲਿਆਂ ਨੂੰ ਦਿਓ, ਲੋਕਾਂ ਦੀਆਂ ਧੌਣਾਂ ਵੀ ਲੱਤਣ, ਲੋਕਾਂ ਦੀਆਂ ਲੱਤਾਂ ਵੀ ਲੱਤਣ, ਲੋਕਾਂ ਦੇ ਗੁਰਦੇ ਵੀ ਨਿਕਲਣ। ਜ਼ਾਹਰੀ ਬਾਤ ਹੈ ਜਦੋਂ ਗੁਰਦਾ ਕੱਢਣ ਵਾਸਤੇ ਉਹਨੂੰ 50 ਲੱਖ ਰੁਪਇਆ ਦੇਣਾ ਪੈਣਾ ਵਾ ਤੇ ਲੱਤਾਂ ਬਾਹਾਂ ਆਪ ਹੀ ਉਹਨਾਂ ਦੀਆਂ ਲੱਤ ਹੀ ਜਾਣੀਆਂ ਨਾ, ਉਹਨਾਂ ਦੇ ਪੱਲੇ ਤਾਂ ਕੱਖ ਨਹੀਂ ਰਹਿਣਾ। ਲਿਹਾਜ਼ਾ ਮੈਂ ਅਪੀਲ ਕਰਾਂਗਾ ਉੱਪਰ ਵਾਲੇ ਜਿੰਨੇ ਵੀ ਅਫਸਰਾਨ ਨੇ, ਸਾਡੇ ਫੈਸਲਾਬਾਦ ਦੇ ਵਿੱਚੋਂ ਇਹ ਲੜਾਈ ਜਿਹੜਾ ਰੋਜ਼ ਦਾ ਕੁੱਤੀ ਚੀਕਾ ਵਾ ਇਹਨੂੰ ਮੁਕਾ ਕੇ ਇਸ ਮਸਲੇ ਨੂੰ ਫੌਰੀ ਤੌਰ ਤੇ ਹੱਲ ਕੀਤਾ ਜਾਵੇ। ਹੁਣ ਮੈਂ ਆਵਾਂਗਾ ਜਿਹੜਾ ਇਹਨਾਂ ਨੇ ਅਦਾਰਾ ਬਣਾਇਆ ਹੈ ਨਾ, ਪੰਜਾਬ ਹਿਊਮਨ ਆਰਗਨ ਟ੍ਰਾਂਸਪਲਾਂਟ ਅਥਾਰਟੀ, ਇਹਨੇ ਨਾ ਫੈਸਲਾਬਾਦ ਦੇ ਵਿੱਚ ਜਨਾਬ 3 ਸ਼ੋਬੇ ਨੇ, ਠੀਕ ਹੈ। ਇੱਕ ਇਹਨਾਂ ਦਾ ਟੈਕਨੀਕਲ ਸੈੱਲ ਆ, ਇੱਕ ਇਹਨਾਂ ਦਾ ਲੀਗਲ ਸੈੱਲ ਆ, ਇੱਕ ਇਹਨਾਂ ਦਾ ਵਿਜੀਲੈਂਸ ਸੈੱਲ ਆ। ਜਿਹੜਾ ਇਹਨਾਂ ਦਾ ਟੈਕਨੀਕਲ ਸੈੱਲ ਆ ਇਹ ਜਨਾਬ ਚੈੱਕ ਕਰਦਾ ਵਾ ਡੋਨਰਸ ਨੂੰ ਆਪਸ ਦੇ ਵਿੱਚ ਕਿਹੜਾ ਰਿਸ਼ਤੇਦਾਰ ਆ, ਕੀ ਕਰਨਾ ਵਾ ਕੀ ਨਹੀਂ ਕਰਨਾ, ਉਹਨਾਂ ਨੇ ਆਪਸ ਦੇ ਵਿੱਚ ਕਿਹਨੂੰ ਗੁਰਦਾ ਦੇਣਾ ਵਾ ਕਿਹਨੂੰ ਦੇਣਾ, ਇਹ ਆਪਣਾ ਕੰਮ ਅੱਛੇ ਤਰੀਕੇ ਨਾਲ ਕਰ ਰਿਹਾ। ਅੱਗੇ ਆ ਗਿਆ ਜੀ ਲੀਗਲ ਵਿੰਗ, ਲੀਗਲ ਸੈੱਲ ਕੋਈ ਇਹਨਾਂ ਦਾ, ਇਹ ਜਨਾਬ ਇੱਦਾਂ ਕਰਦਾ ਵਾ ਕਿ FIA ਦੀਆਂ ਟੀਮਾਂ ਦੇ ਨਾਲ ਰਲ ਕੇ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਲੋਕ ਕਰਦੇ ਨੇ, ਜ਼ਾਹਰੀ ਬਾਤ ਭਾਈ ਜਾਨ ਜਦੋਂ ਤੁਸੀਂ ਅਸਲ ਤਰੀਕੇ ਨਾਲ ਨਹੀਂ ਕਰੋਗੇ ਨਾ, ਸਾਡੇ ਫੈਸਲਾਬਾਦ ਦੇ ਡਾਕਟਰ ਆਪਸ 'ਚ ਲੜਦੇ ਰਹਿਣਗੇ ਤੇ ਫਿਰ ਗੈਰ ਕਾਨੂੰਨੀ ਤਰੀਕੇ ਦੇ ਨਾਲ ਲੋਕ ਗੁਰਦੇ ਵੇਚਦੇ ਰਹਿਣਗੇ, ਲੋਕ ਆਪਣਾ ਟ੍ਰਾਂਸਪਲਾਂਟ ਕਰਾਉਂਦੇ ਰਹਿਣਗੇ। ਲੇਕਿਨ ਇਹ ਜਿਹੜੀ ਅਥਾਰਟੀ ਆ ਇਹ ਜਨਾਬ FIA ਦੀਆਂ ਟੀਮਾਂ ਨਾਲ ਮਿਲ ਕੇ ਛਾਪੇ ਮਾਰਦੀ ਆ, ਜੁਰਮਾਨੇ ਕਰਦੀ ਆ, ਸਜ਼ਾਵਾਂ ਦਿਲਵਾਉਂਦੀ ਆ ਲੋਕਾਂ ਨੂੰ, ਔਰ ਇਹਨਾਂ ਨੇ ਦਿਲਵਾਈਆਂ ਵੀ ਆ। ਇਹ ਫੈਸਲਾਬਾਦ ਦੇ ਵਿੱਚ ਹੋਇਆ ਵੀ ਆ। ਅੱਗੇ ਇਹਨਾਂ ਦੀ ਆ ਗਈ ਜੀ ਵਿਜੀਲੈਂਸ ਟੀਮਾਂ। ਵਿਜੀਲੈਂਸ ਟੀਮਾਂ ਇਹਨਾਂ ਦੀਆਂ ਜਾਂਦੀਆਂ ਜੀ ਭੱਠਿਆਂ ਦੇ ਉੱਪਰ, ਹਸਪਤਾਲਾਂ ਦੇ ਵਿੱਚ ਜਾ ਕੇ ਚੈੱਕ ਕਰਦੀਆਂ, ਕਿਉਂਕਿ ਜਿਹੜੇ ਭੱਠਿਆਂ ਉੱਪਰ ਲੋਕ ਹੁੰਦੇ ਆ ਜਾਂ ਮਜ਼ਦੂਰ ਤਬਕਾ ਲੋਕ ਹੁੰਦੇ ਆ, ਇਹ 2-2.5 ਲੱਖ ਦੀ ਖਾਤਰ ਜਾਂ 50,000 ਲੱਖ ਦੀ ਖਾਤਰ ਆਪਣਾ ਗੁਰਦਾ ਜਿਹੜਾ ਵਾ ਉਹ ਅਮੀਰ ਲੋਕਾਂ ਨੂੰ ਵੇਚ ਦਿੰਦੇ ਆ, ਜਦਕਿ ਇਹ ਸਰਾਸਰ ਗੈਰ ਕਾਨੂੰਨੀ ਆ। ਇੱਕ ਲਾਅ ਬਣਾ ਦਿੱਤਾ ਗਿਆ ਵਾ, ਲਾਅ ਦੇ ਮੁਤਾਬਕ
ਕਰੀਬੀ ਅਜ਼ੀਜ਼ ਔਰ ਅਜ਼ੀਜ਼ ਸਿਰਫ ਇਹੀ ਦੇ ਸਕਦੇ ਆ। ਲੇਕਿਨ ਹੁਣ ਜਿਹੜੀ ਨਵੀਂ ਅਮੈਂਡਮੈਂਟ ਆਈ ਹੈ ਇਹ ਵੀ ਤੁਸੀਂ ਸੁਣ ਲਓ, ਸ਼ਾਇਦ ਤੁਹਾਨੂੰ ਇਹਦਾ ਫਾਇਦਾ ਹੋ ਜਾਵੇ ਕਿ ਕਲਾਸ ਫੈਲੋ ਦੀ ਹੱਦ ਤੱਕ ਵੀ ਇਜਾਜ਼ਤ ਦੇ ਦਿੱਤੀ ਗਈ ਆ ਕਿ ਅਗਰ ਕਿਸੇ ਦਾ ਗੁਰਦਾ ਖਰਾਬ ਆ ਤੇ ਉਹਦਾ ਕਲਾਸ ਫੈਲੋ ਵੀ ਉਹਨੂੰ ਗੁਰਦਾ ਡੋਨੇਟ ਕਰ ਸਕਦਾ ਵਾ। ਲੇਕਿਨ ਇਹਦੇ ਵਾਸਤੇ ਉਹਦਾ ਮੈਟ੍ਰਿਕ ਦਾ ਰੋਲ ਨੰਬਰ ਦੇਖਿਆ ਜਾਏਗਾ। ਅਗਰ ਮੇਰੇ ਵਰਗਾ ਕੋਈ ਮੈਟ੍ਰਿਕ ਨਹੀਂ ਹੈਗਾ ਤੇ ਉਹਨੂੰ 8ਵੀਂ ਦਾ ਰੋਲ ਨੰਬਰ ਸਲਿੱਪ ਦਿਖਾਣੀ ਪਏਗੀ। ਅਗਰ ਕੋਈ 8ਵੀਂ ਨਹੀਂ ਪੜ੍ਹਿਆ ਤੇ ਉਹਨੂੰ 5ਵੀਂ ਦੀ ਦਿਖਾਣੀ ਪਏਗੀ। ਅਗਰ 5ਵੀਂ ਨਹੀਂ ਪੜ੍ਹਿਆ ਤੇ ਕੋਈ ਕੱਚੀ ਪੱਕੀ ਵਾਲਾ ਜਿਹੜਾ ਉਹਨਾਂ ਦਾ ਰਜਿਸਟਰ ਹੁੰਦਾ ਵਾ ਉਹਨੂੰ ਵੇਖ ਕੇ ਤੇ ਫਿਰ ਫੈਸਲਾ ਕੀਤਾ ਜਾਏਗਾ ਕਿ ਇਹਦਾ ਵਾਕਈ ਕਲਾਸ ਫੈਲੋ ਆ ਔਰ ਇਹਨੂੰ ਗੁਰਦਾ ਦੇਣਾ ਚਾਹ ਰਿਹਾ ਵਾ ਕਿ ਇਹਨੇ ਕੋਈ ਗੁਰਦਾ ਮੁੱਲ ਤਾਂ ਨਹੀਂ ਲਿਆ। ਲੇਕਿਨ ਅਗਰ ਇਹ ਫੈਸਲਾਬਾਦ ਦੇ ਵਿੱਚ ਵਿਜੀਲੈਂਸ ਟੀਮਾਂ, ਲੀਗਲ ਟੀਮਾਂ, ਟੈਕਨੀਕਲ ਟੀਮਾਂ ਉਹਨਾਂ ਦੀਆਂ ਕੰਮ ਕਰਦੀਆਂ ਪਈਆਂ ਵਾ ਤੇ ਖੁਦਾ ਦਾ ਨਾਮ ਆ ਸਾਡੇ ਬੱਝੇ ਹੱਥ ਵੇਖੋ ਡਾਕਟਰੋ, ਤੁਸੀਂ ਵੀ ਕੁਝ ਕਰ ਲਓ ਤੇ ਸਾਡੇ ਫੈਸਲਾਬਾਦੀਆਂ ਉੱਤੇ ਰਹਿਮ ਕਰੋ। ਬਹੁਤ ਸ਼ੁਕਰੀਆ।